ਸਾਡੀ ਯਾਰ ਇੱਕ ਬਣ ਗਈ ਆ, ਰਿਵਾਜ ਹੀ ਬਣ ਗਿਆ ਵਾ ਕਿ ਯਾਰ ਆਪਣਾ ਜੇ ਧੀ ਹੋਈ ਨਾ, ਜਿਹਨੂੰ ਵਿਆਹਾਂਗੇ ਤੇ ਅੱਗੇ ਐਸਾ ਦੇਖੋ, ਜਾਂ ਇਹ ਕੋ ਪਹਿਲਾਂ ਹੀ ਲਿਖਾ ਲਵੋ ਪੈਲੀ, ਜਾਂ ਇਹਦੇ ਕੋਲੋਂ ਇਹ ਸਾਡੇ ਕੋਲ ਹੱਕ ਨਾ ਲਿਆ ਜਾਵੇ, ਸਾਡੇ ਕੋਲ ਪੈਲੀ ਨਾ ਲਿਆ ਜਾਵੇ। ਅੱਲਾ ਦੇ ਬੰਦਿਓ, ਮੈਂ ਪਿਓ ਵੀ ਉਹ ਵੇਖਿਆ ਜਿਹੜੇ ਕਹਿੰਦੇ ਆ ਕਿ ਮੈਂ ਧੀ ਦਾ ਪਹਿਲੋਂ ਪੁੱਤਰਾਂ ਦੇ ਨਾਲ ਪੈਲੀ ਲਾ ਕੇ ਧੀ ਦਾ ਕਰਨਾ ਵਾ। ਉਹਨਾਂ ਵਾਸਤੇ ਇੱਕ ਮੇਰਾ ਮੈਸੇਜ ਆ, ਉਹਨਾਂ ਨੂੰ ਮੈਂ ਜੇ ਇੱਕ ਗੱਲ ਸੁਣਾਉਣਾ ਵਾ, ਔਰ ਹਕੀਕਤਨ ਸੱਚਾ ਵਾਕਿਆ ਵਾ ਕਿ ਬਹਾਵਲਪੁਰ ਦੇ ਰਹਿਣ ਵਾਲਾ ਇੱਕ ਬੰਦਾ ਸੀ। ਉਹਦੇ ਨਾਲ ਯਾਨੀ ਕਿ ਮੁੰਡਾ ਤੇ ਕੁੜੀ ਇੱਕੋ ਇਲਾਕੇ 'ਚ ਇੱਧਰ ਵਿਆਹੇ ਸੀ, ਫੈਸਲਾਬਾਦ ਦੇ ਲਾਗੇ ਇਲਾਕਾ ਵਾ, ਸ਼ਾਹਕੋਟ ਦੇ ਲਾਗੇ। ਉੱਥੇ ਉਹਨਾਂ ਦੀ ਸ਼ਾਦੀ ਕੀਤੀ ਸੀ। ਇੱਕ ਯਾਨੀ ਕਿ ਇੱਕ ਥੋੜੇ ਜਿਹੇ ਹਟਵਾਂ ਦੀ ਕੁੜੀ ਦਾ ਵੀ ਘਰ ਸੀ, ਤੇ ਮੁੰਡਾ ਦੀ ਨੌਕਰੀ ਇੱਥੇ ਸੀ, ਮਿਲ 'ਚ ਕੰਮ ਕਰਦਾ ਸੀ। ਉਹ ਇੱਥੇ ਹੀ ਯਾਨੀ ਕਿ ਆਪਣੀ ਬੀਵੀ ਨੂੰ ਲੈ ਕੇ ਤੇ ਆ ਗਿਆ ਸੀ। ਉਹ ਪਿਓ ਨੇ ਨਾ ਬੜੀ, ਮਾਂ ਪਿਓ ਐਸਾ ਚੀਜ਼ ਆ ਕਿ ਇਹਦਾ ਦਿਲ ਤੜਫਦਾ ਕਿ ਔਲਾਦ ਨੂੰ ਜਿੰਨੀ ਦੇਰ ਵੇਖਣ ਲਵੇ ਉਹਨੂੰ ਸਕੂਨ ਨਹੀਂ ਆਉਂਦਾ। ਉਹ ਪਿਓ ਕੋਈ ਮਹੀਨਾ 2 ਮਹੀਨੇ 4 ਮਹੀਨੇ ਪਏ ਡਿੱਗਦਾ ਰਿਹਾ, ਕੋਈ ਫੋਨ ਸ਼ੋਨ ਨਾ ਹੋਇਆ। ਕੋਈ ਵਡੇਰੇ ਬੰਦੇ ਜਿਹੜੇ ਹੁੰਦੇ ਨਾ, ਤੁਹਾਨੂੰ ਪਤਾ ਸਿੱਧੇ ਸਾਦੇ ਲੋਕ ਆ। ਉਹਨੇ ਕੀ ਕੀਤਾ, ਉੱਥੋਂ ਬੱਸ 'ਚ ਬੈਠਾ ਤੇ ਇੱਥੇ ਆ ਗਿਆ ਸ਼ਾਹਕੋਟ। ਜਿਸ ਟਾਈਮ ਸ਼ਾਹਕੋਟ ਆਇਆ, ਆਣ ਕੇ ਉਹ ਅੱਡੇ ਤੇ ਉਤਰਿਆ ਤੇ ਉਹਨੂੰ ਇੱਥੇ ਨਾ ਰਾਤ ਦੇ ਕੋਈ 10-11 ਦਾ ਟਾਈਮ ਹੋ ਗਿਆ, ਕਾਫੀ ਰਾਤ ਹੋ ਗਈ ਜਦੋਂ ਇੱਥੇ ਪਹੁੰਚਿਆ। ਤੇ ਉਹਨੇ ਨਾ ਆਣ ਕੇ, ਹੁਣ ਉਹਨੂੰ ਪਤਾ ਨਾ ਲੱਗੇ ਮੈਂ ਕਿਹਨੂੰ ਨੂੰ ਜਾਣਾ, ਸਿਆਣਾ ਬੰਦਾ ਸੀ। ਉੱਥੇ ਇੱਕ ਪੁਲਿਸ ਵਾਲੇ ਨੇ ਇਹ ਵਾਕਿਆ ਸੁਣਾਇਆ ਜਿਹੜਾ ਮੈਂ ਤੁਹਾਨੂੰ ਦੱਸਣਾ। ਉੱਥੇ ਪੁਲਿਸ ਵਾਲਿਆਂ ਦਾ ਇੱਕ ਡਾਲਾ ਆਇਆ, ਉਹਨਾਂ ਵੇਖਿਆ ਕਿ ਜ਼ਈਫੁਲ ਉਮਰ ਬੰਦਾ ਵਾ, 10-11 ਵੱਜਣ ਡਏ ਆ, ਇੱਥੇ ਫਿਰਦਾ, ਕੋਈ ਮਸਲਾ ਵਾ। ਪੁੱਛੀਏ ਕਿ ਬਾਬਾ ਜੀ ਕੀ ਮਸਲਾ? ਉਹਨਾਂ ਨੇ ਕਿਹਾ ਬਾਬਾ ਜੀ ਤੁਹਾਨੂੰ ਕੀ ਮਸਲਾ, ਤੁਸੀਂ ਇੱਥੇ ਇਸ ਟਾਈਮ ਫਿਰਨ ਡਏ ਹੋ? ਉਹਨੇ ਆਪਣਾ ਸਾਰਾ ਮਾਮਲਾ ਨਾ ਜਿਹੜਾ ਉਹਨਾਂ ਨੂੰ ਦੱਸਿਆ ਕਿ ਯਾਰ ਮੈਂ ਇੱਦਾਂ ਮੈਂ ਆਪਣੇ ਪੁੱਤ ਕੋਲ ਜਾਣਾ। ਉਹਨੇ ਕਿਹਾ ਤੈਨੂੰ ਪਤਾ ਤੇਰਾ ਪੁੱਤ ਕਿੱਥੇ ਰਹਿੰਦਾ? ਉਹਨੇ ਕਿਹਾ ਯਾਰ ਪਤਾ ਪਿੰਡ ਦਾ ਨਹੀਂ, ਗਾਂ ਪਤਾ ਇੱਥੇ ਕਿਤੇ ਰਹਿੰਦਾ ਵਾ। ਤੇ ਨਾਂ ਨੂੰ ਮਾੜਾ ਚੰਗਾ ਉਹਨੇ ਦੱਸਿਆ ਵੀ ਉੱਥੇ ਮਿੱਲ ਦੇ ਲਾਗੇ ਆ ਕਿਤੇ। ਉਹਨੇ ਕਿਹਾ ਨੰਬਰ ਮੇਰੇ ਕੋਲ ਕਾਪੀ ਤੇ ਲਿਖਿਆ। ਉਹਨਾਂ ਨੰਬਰ ਦਿੱਤਾ, ਉਹਨਾਂ ਦੇ ਮੁੰਡੇ ਨੂੰ ਨਾ ਫੋਨ ਕੀਤਾ ਪੁਲਿਸ ਵਾਲਿਆਂ ਨੇ। ਜਿਸ ਟਾਈਮ ਫੋਨ ਕੀਤਾ ਤੇ ਅੱਗੋਂ ਉਹਨਾਂ ਨੇ ਦੱਸਿਆ ਵੀ ਇੱਦਾਂ ਗੱਲ ਕਰ। ਬਾਬਾ ਜੀ ਨਾਲ ਗੱਲ ਕੀਤੀ। ਉਹਨੇ ਕਿਹਾ ਪੁੱਤਰਾ ਮੈਂ ਤਾਂ ਇੰਨੇ ਤੁਸੀਂ ਆਏ ਨਹੀਂ, ਮੇਰਾ ਬੜਾ ਦਿਲ ਤੜਫਦਾ, ਪੋਤੀਆਂ ਪੋਤੇ ਨੂੰ ਮਿਲਣਾ ਸੀ, ਤੈਨੂੰ ਮਿਲਣਾ ਸੀ, ਤੇ ਮੈਂ ਉੱਥੋਂ ਚੜਿਆ ਪਰ ਬੱਸ ਨੇ ਲੇਟ ਕਰਤਾ ਤੇ ਇੱਥੇ ਮੈਂ ਹੁਣ ਫਸ ਗਿਆ ਵਾਂ। ਹੁਣ ਮੈਂ ਆਇਆ ਲੇਟ ਆ ਭਲਾ ਹੋਵੇ ਪੁਲਿਸ ਵਾਲਿਆਂ ਦਾ, ਇਹਨਾਂ ਨੇ ਮੈਂ ਤੇਰੇ ਨਾਲ ਗੱਲ ਕਰਾਈ ਤੇ ਮੈਨੂੰ ਤਾਂ ਇੱਥੇ ਆਣ ਕੇ ਲੈ ਜਾ। ਉਹਦੇ ਅੱਗੋਂ ਅਲਫਾਜ਼ ਸੁਣਿਓ ਕੀ ਸੀ। ਉਹ ਕਹਿੰਦਾ ਅੱਬਾ ਤੈਨੂੰ ਕਿਹਨੇ ਕਿਹਾ ਸੀ ਉੱਥੋਂ ਤੁਰ, ਐਵੇਂ ਤੂੰ ਭੱਜਾ ਆਉਣ ਡਿਆ ਵਾ, ਇੰਨੀ ਲੇਟ ਤੂੰ ਤੁਰਿਆ, ਹੁਣ ਇਸ ਟਾਈਮ ਮੈਂ ਕਿੱਥੇ ਆਵਾਂ? ਇੱਥੇ ਕੋਈ ਹਿਸਾਬ ਦਾ ਬੁਲਾ ਲਾ, ਸਵੇਰੇ ਆਊਂਗਾ, ਮੇਰੇ ਕੋਲ ਇੱਥੇ ਕੋਈ ਸ਼ੈ ਨਹੀਂ ਆਉਣ ਲਈ, ਮੈਂ ਤੂੰ ਆ ਗਿਆ ਇਸ ਟਾਈਮ, ਯਾਰ ਇਹ ਕਿਹੜਾ ਕੰਮ ਆ? ਕਹਿ ਘਵਾ ਕੇ ਨਾ ਤੇ ਉਹਨੇ ਫੋਨ ਬੰਦ ਕਰਤਾ। ਹੁਣ ਬਾਬਾ ਜੀ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਿਆ। ਪੁਲਿਸ ਵਾਲੇ ਪੁੱਛਣ ਬਾਬਾ ਜੀ ਕੀ ਗੱਲ ਹੋਈ? ਉਹ ਕਹਿੰਦਾ ਯਾਰ ਕੁਛ ਨਹੀਂ। ਉਹਨਾਂ ਨੇ ਸਰਾਰ ਕੀਤਾ ਕਿ ਬਾਬਾ ਜੀ ਸਾਨੂੰ ਮਸਲਾ ਦੱਸੋ। ਉਹਨੇ ਕਿਹਾ ਯਾਰ ਆਹ ਗੱਲ ਹੋਈ ਆ। ਉਹਨੇ ਕਿਹਾ ਬਾਬਾ ਜੀ ਚਲੋ ਫਿਰ ਤੁਹਾਨੂੰ ਉੱਥੇ ਜਾ ਕੇ ਛੱਡਿਆ ਉਹਨੇ, ਜੇ ਤੁਹਾਨੂੰ ਪਤਾ ਥਾਂ ਦਾ ਟਿਕਾਣੇ ਦਾ ਮਾੜਾ ਚੰਗਾ, ਅਸੀਂ ਤੁਹਾਨੂੰ ਉੱਥੇ ਜਾ ਕੇ ਛੱਡਿਆ ਉਹਨੇ। ਖੈਰ ਉਹਨੇ ਕਿਹਾ ਵੀ ਯਾਰ ਮੇਰਾ ਦਿਲ ਹੀ ਨਹੀਂ ਕਰਦਾ ਹੁਣ ਜਾਣ ਨੂੰ, ਮੈਂ ਵਾਪਸ ਚੱਲ ਜਾਣਾ। ਉਹਨੇ ਕਿਹਾ ਨਹੀਂ ਬਾਬਾ ਜੀ। ਉਨੀ ਦਿਨ ਉਹਨਾਂ ਨੇ ਪੁੱਛਿਆ ਤੁਹਾਡੇ ਕੋਲ ਹੋਰ ਰਿਸ਼ਤੇਦਾਰ ਇੱਥੇ? ਉਹ ਕਹਿੰਦਾ ਹੋਰ ਮੇਰੀ ਬੇਟੀ ਵੀ ਇੱਥੇ ਰਹਿੰਦੀ ਆ, ਉਹ ਲੇਕਿਨ ਹੋਰ ਪਿੰਡ 'ਚ ਰਹਿੰਦੀ, ਲੇਕਿਨ ਮੈਂ ਬੇਟੀ ਨੂੰ ਤੰਗ ਨਹੀਂ ਕਰਨਾ। ਉਹਨੇ ਕਹਿੰਦਾ ਨਹੀਂ ਬਾਬਾ ਜੀ ਹੁਣ ਤਾਂ ਵਕਤ ਐਸਾ ਬਣਿਆ, ਤੁਸੀਂ ਨੰਬਰ ਦੇ ਦਿਓ, ਉਹਨਾਂ ਨੂੰ ਪੁੱਛ ਕੇ ਦੇਖ ਲੈਂਦੇ ਆ। ਉਹਨੇ ਕਿਹਾ ਮੇਰੇ ਜਵਾਈ ਦਾ ਨੰਬਰ ਆ। ਉਸ ਨੰਬਰ ਤੇ ਫਿਰ ਪੁਲਿਸ ਵਾਲਿਆਂ ਨੇ ਰਾਬਤਾ ਕੀਤਾ ਤੇ ਅੱਗੋਂ ਧੀ ਨੇ ਜਦੋਂ ਉਹਨੇ ਸੁਣਿਆ ਨਾ ਤੇ ਜਵਾਈ ਨੇ, ਤੇ ਉਹਨੇ ਦੱਸਿਆ ਪੁਲਿਸ ਵਾਲਿਆਂ ਨੇ ਇੰਜ ਤੁਹਾਡਾ ਸੁਸਰ ਆ, ਤੇ ਯਾਨੀ ਕਿ ਸਾਰਾ ਹਵਾਲਾ ਦਿੱਤਾ। ਉਹਨੇ ਫਟਾਫਟ ਨਾ ਉਹਨੇ ਕਿਹਾ ਹਾਂ ਵੀ ਮੈਂ ਇਹਦੀ ਬੇਟੀ ਨਾਲ ਗੱਲ ਬੇਟੀ ਨਾਲ ਗੱਲ ਕਰਾਈ। ਉਹਨੇ ਦੱਸਿਆ ਕਿ ਇਸ ਤਰ੍ਹਾਂ ਪੁੱਤ ਹੋਈ ਆ ਤੇ ਮੈਂ ਇੱਥੇ। ਉਹਨੇ ਕਿਹਾ ਵੀ ਅੱਬਾ ਜੀ ਤੁਸੀਂ ਇੱਥੋਂ ਨਾ ਹਿੱਲਿਓ, ਬਲਕਿ ਮੇਰੀ ਪੁਲਿਸ ਵਾਲੇ ਨਾਲ ਗੱਲ ਕਰਾਓ। ਪੁਲਿਸ ਵਾਲਿਆਂ ਨੂੰ ਕਿਹਾ ਮੇਰੇ ਅੱਬਾ ਜੀ ਬੜੀ ਦੂਰੋਂ ਆਏ ਆ, ਸਿਆਣੇ ਬੰਦੇ ਆ, ਤੇ ਅਸੀਂ ਹੁਣੇ ਇੱਥੇ ਪਹੁੰਚ ਆਉਂਦੇ ਆ, ਕਿਸੇ ਨਾ ਕਿਸੇ ਤਰੀਕੇ ਕਰਨਾ, ਤੁਸੀਂ ਇਹਨਾਂ ਨੂੰ ਜਾਣ ਨਾ ਦਿਓ ਕਿਤੇ ਅੱਗੇ ਪਿੱਛੇ, ਕਿਤੇ ਗਵਾਚ ਨਾ ਜਾਣ। ਧੀ ਦਾ ਅੰਦਰ ਤੜਫ ਗਿਆ। ਉਸੇ ਟਾਈਮ ਆਪਣੇ ਬੰਦੇ ਦੇ ਉਹਨੇ ਮਿੰਨਤ ਕੀਤੀ ਹੋਊਗੀ, ਤਰਲਾ ਕੀਤਾ, ਜਾਂ ਵੈਸੇ ਉਹ ਵੀ ਚੰਗਾ ਹੋਏਗਾ। ਉਹਨੇ ਨਾ ਉਹਨੂੰ ਜਿੱਦਾਂ ਵੀ ਕਿਸੇ ਦਾ ਮੋਟਰਸਾਈਕਲ ਵੀ ਕਿਸੇ ਦਾ ਫੜ ਕੇ ਦਿੱਤਾ। ਉਹ ਆਇਆ, ਆਣ ਕੇ ਤੇ ਬਾਬਾ ਜੀ ਨੂੰ ਘਰ ਲੈ ਕੇ ਗਿਆ, ਤੇ ਧੀ ਨੇ ਜਾਂਦਿਆਂ ਨੂੰ ਬੜਾ ਉਹਦੀ ਖਿਦਮਤ ਵਾਜਾ ਕੀਤੀ, ਹਰ ਚੀਜ਼। ਇਹ ਤੁਹਾਨੂੰ ਮੈਂ ਹੁਣ ਦੱਸਣ ਲੱਗਾ ਕਿ ਜਦੋਂ ਅਸੀਂ ਵਿਆਹੁਣ ਲੱਗੀ ਦੀਆਂ ਵਾ ਤੇ ਪਹਿਲੋਂ ਇਹ ਸੋਚਦੇ ਵੀ ਆਪਣਾ ਹਿੱਸਾ ਨਾ ਲੈ ਜਾਵੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਇਸੇ ਤਰ੍ਹਾਂ ਇੱਕ ਘਰ ਦੇ ਵਿੱਚ ਰੌਲਾ ਪੈ ਗਿਆ ਕਿ ਬਾਬਾ ਜੀ ਕਹਿੰਦੇ ਕਿ ਮੈਂ ਆਪਣੀ ਧੀ ਦਾ ਉੱਥੇ ਕਰਨਾ ਵਾ ਜਿੱਥੇ ਅਗਲਾ ਕੋਈ ਸਾਡੀ ਜਾਇਦਾਦ ਨਾ ਲੈ ਜਾਵੇ। ਉਹ ਉੱਥੇ ਇੱਕ ਉਹਦਾ ਭਰਾ ਸੀ ਕੁੜੀ ਦਾ, ਐਸਾ ਉਹ ਅੱਲਾ ਵਾਲਾ ਬੰਦਾ ਸੀ। ਉਹਨੇ ਫਿਰ ਆਪਣੇ ਪਿਓ ਨੂੰ ਇੱਕ ਗੱਲ ਕਹੀ। ਉਹਨੇ ਕਿਹਾ ਅੱਬਾ ਜੀ ਇਹ ਤੇ ਬੜਾ ਫਿਕਰ ਆ ਕਿ ਜਾਇਦਾਦ ਨਾ ਲੈ ਜਾਵੇ। ਉਹ ਜਿੱਥੇ ਸਭ ਤੋਂ ਪਹਿਲਾਂ ਤੁਹਾਨੂੰ ਇੱਜ਼ਤ ਸਾਂਝੀ, ਇੱਜ਼ਤ ਚੰਗੀ ਕਿ ਜ਼ਮੀਨ? ਧੀ ਨਾਲ ਜ਼ਿਆਦਾ ਪਿਆਰ ਕਿ ਜ਼ਮੀਨ? ਉਹਨੇ ਕਹਿੰਦੀ ਧੀ ਤੇ ਮੇਰੀ। ਉਹਨੇ ਕਿਹਾ ਜਿੱਥੇ ਇੱਜ਼ਤ ਦੇ ਦਿੱਤੀ, ਯਾਰ ਜੇ ਹਿੱਸਾ ਵੀ ਲੈ ਜੂਗੇ ਤੇ ਕਿਹੜੀ ਗੱਲ? ਅਸੀਂ ਲੋਕ ਜ਼ਮੀਨਾਂ ਪਿੱਛੇ ਪਏ ਆ, ਧੀਆਂ ਨੂੰ ਇਦਾਂ ਹੀ ਬੁੱਢਿਆ ਕਰ ਲਈਦਾ ਵਾ, ਤੇ ਧੀਆਂ ਦੇ ਹੱਕ ਮਾਰਨਾ ਸਾਡਾ ਇੱਕ ਦਰਸ ਬਣ ਗਿਆ। ਸਾਡੇ ਵੱਡੇ ਦੇਣ ਲੱਗ ਪਏ ਤੇ ਅੱਜ ਦਿਲੋਂ ਘਰ ਘਰ ਲੜਾਈਆਂ। ਜੇ ਧੀ ਜ਼ਮੀਨ ਲੈ ਜਾਂਦੀ, ਪਿਓ ਮਾਂ ਪਿਓ ਭੈਣ ਭਰਾ ਮਾਂ ਪਿਓ ਚਲੋ ਮਿਲਦਾ ਵੀ ਹੋਊ ਔਖਾ ਸੌਖਾ, ਭਰਾ ਬੁਲਾਉਣਾ ਛੱਡ ਜਾਂਦੇ ਆ।
ਕਲਚਰ ਬਣ ਗਿਆ। ਨਹੀਂ ਦੋਸਤੋ, ਜਦੋਂ ਅੱਲਾ ਨੇ ਉਹਨਾਂ ਦਾ ਹੱਕ ਵਿੱਚ ਪਾਤਾ ਵਾ, ਅਸੀਂ ਕੌਣ ਹੁੰਨੇ ਉਹਨਾਂ ਦਾ ਨਾ ਹੱਕ ਦੇਣ ਵਾਲੇ। ਤੇ ਮੇਰਾ ਅੱਜ ਦਾ ਇਹ ਪੈਗਾਮ ਉਹਨਾਂ ਦੋਸਤਾਂ ਵਾਸਤੇ ਆ ਜਿਹੜੇ ਧੀਆਂ 'ਚ ਤੇ ਪੁੱਤਾਂ 'ਚ ਤਫਰੀਕ ਸਮਝਦੇ ਆ। ਨਹੀਂ ਦੋਸਤੋ, ਧੀ ਰੱਬ ਦੀ ਰਹਿਮਤ ਆ। ਧੀ ਦਾ ਦਿਲ ਮਾਪੇ ਲਈ ਜ਼ਿਆਦਾ ਤੜਫਦਾ ਵਾ। ਧੀ ਜਿਹੜੀ ਆ ਇਹ ਅੱਲਾ ਦੀ ਜ਼ਾਤ। ਬੱਚਾ ਜਿਹੜਾ ਨਿਮਤ ਆ, ਤੇ ਨਿਮਤਾਂ ਦਾ ਗੱਲ ਸੁਣ ਲਓ ਹਿਸਾਬ ਹੁੰਦਾ ਜੇ। ਧੀ ਰਹਿਮਤ ਆ, ਰਹਿਮਤ ਦਾ ਹਿਸਾਬ ਨਹੀਂ ਹੁੰਦਾ। ਤੇ ਦੋਸਤੋ, ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ, ਔਰ ਮੇਰਾ ਇਹ ਸਬਕ ਜਿਹੜਾ ਵਾ ਅੱਗੇ ਵੀ ਜ਼ਰੂਰ ਪਹੁੰਚਾਇਓ। ਹੋ ਸਕਦਾ ਕਿ ਕਿਸੇ ਨਾ ਕਿਸੇ ਨੂੰ ਸਾਡੀ ਗੱਲ ਤੋਂ ਇਸ ਨੂੰ ਸੁਣ ਕੇ ਉਹਨੂੰ ਇਸ ਰਾਹ ਅਮਲ ਤੇ ਆ ਜਾਵੇ, ਤੇ ਸਾਡੇ ਵਾਸਤੇ ਵੀ ਫਾਇਦਾ ਵਾ। ਤੇ ਨਵੇਂ ਦੋਸਤ ਮੇਰੇ ਵੇਖਣ ਵਾਲੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਔਰ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਅਸਲਾਮੁਅਲੈਕੁਮ।